ਖਾਲਸਾ। ਸਾਡੇ ਕੋਲ ਪਹਿਲੀ ਈਮੇਲ ਆਈ ਹੈ ਯੂਕੇ ਤੋਂ ਵੀਰ ਅਮਨਦੀਪ ਸਿੰਘ ਭੰਗੂ ਜੀ ਦੀ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਹੋਰਾਂ ਦੇ ਪ੍ਰੋਗਰਾਮ ਲਈ ਇੱਕ ਸਵਾਲ। ਸਤਿਕਾਰਯੋਗ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿਸ ਨਾਲ ਕਿ ਸਾਰੀ ਕੌਮ ਦੇ ਹਿਰਦੇ ਵਲੂੰਦਰੇ ਗਏ, ਇਹ ਸਾਰੀ ਮੰਦਭਾਗੀ ਘਟਨਾ ਦਾ ਕਸੂਰ ਕੌਣ ਅਤੇ ਕਿਸ ਤੇ ਕੱਢੇਗਾ? ਜਾਂ ਇਸ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਵੇਗਾ ਅਤੇ ਸਿਆਸੀ ਲਾਹਾ ਲਿਆ ਜਾਏਗਾ? ਪਲੀਜ਼ ਇਸ ਤੋਂ ਸਿੱਖ ਸੰਗਤਾਂ ਨੂੰ ਜ਼ਰੂਰ ਸੁਚੇਤ ਕਰੋ ਜੀ ਡਾਕਟਰ ਸਾਹਿਬ। ਵੀਰ ਅਮਨਦੀਪ ਸਿੰਘ ਭੰਗੂ ਜੀ ਦਾ ਬਹੁਤ-ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਸੋ ਸਵਾਲ ਤਾਂ ਉਹਨਾਂ ਦਾ ਉਹੀ ਹੈ ਜਿਹਨੂੰ ਅਸੀਂ ਆਲਮੋਸਟ ਰੋਜ਼ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਡੀਲ ਕਰਦੇ ਹਾਂ ਜੀ, ਕਿ ਉਹਨਾਂ ਨੇ ਇਹੀ ਨਹੀਂ ਕਿ ਇੱਕ ਵਾਰ ਅਪਮਾਨ ਹੋਇਆ ਹੈ, ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰਤਾ ਦੇ ਨਾਲ, ਉਹ ਗੁਟਕਾ ਹੋਏ, ਜਪਜੀ ਸਾਹਿਬ ਦਾ, ਦੂਸਰੇ 5 ਗ੍ਰੰਥੀ ਹੋਏ, ਬਾਕੀ ਘਟਨਾਵਾਂ, ਦਰਜਨਾਂ ਘਟਨਾਵਾਂ ਬੀਤੀਆਂ ਨੇ ਸਾਰੇ ਪਿਛਲੇ ਪੀਰੀਅਡ 'ਚ। ਔਰ ਜਿਸ ਤਰੀਕੇ ਨਾਲ, ਔਰ ਤੁਸੀਂ ਦੇਖੋ ਵੀ ਕਿਵੇਂ, ਜੇ ਇਹਨੇ ਕੱਲ ਸੁਖਬੀਰ ਨੇ ਬੜਕ ਮਾਰੀ ਕਿ ਜੀ ਅਸੀਂ ਜਿਹੜਾ ਕੈਬਨਿਟ ਨੇ ਪਾਸ ਕਰਤਾ ਕਿ ਅਸੀਂ ਹੁਣ 3 ਸਾਲ ਦੀ ਸਜ਼ਾ ਨਹੀਂ ਹੋਏਗੀ ਬੇਅਦਬੀ ਵਾਲੇ ਨੂੰ, ਉਮਰ ਕੈਦ ਹੋਏਗੀ। ਔਰ ਅੱਜ ਹੀ ਜਿਹੜਾ ਚੁੱਗ ਹੈ ਇਹਨਾਂ ਦਾ ਜਨਰਲ ਸੈਕਟਰੀ ਬੀਜੇਪੀ ਦਾ, ਉਹਨੇ ਕਿਹਾ ਜੀ ਅਸੀਂ ਇਹ ਮੰਗ ਕਰਦੇ ਹਾਂ ਕਿ ਇਹ ਸਾਡੀਆਂ ਜਿਹੜੀਆਂ ਪੂਜਣਯੋਗ ਮੂਰਤੀਆਂ ਨੇ, ਉਹਨੇ ਕੋਈ ਖਾਸ ਸ਼ਬਦ ਵਰਤਿਆ, ਪਤਾ ਨਹੀਂ ਕੀ ਪੂਜਿਆ, ਕਿ ਜੀ ਆਮ ਮੂਰਤੀਆਂ ਨਹੀਂ ਹੈ ਜਿਹੜੀਆਂ ਅਸੀਂ ਮੰਦਿਰ 'ਚ ਇੰਸਟਾਲ ਕਰਦੇ ਹਾਂ, ਉਹ ਪੂਰਾ ਭਗਵਾਨ ਦਾ ਰੂਪ ਹੁੰਦੀਆਂ। ਔਰ ਫਿਰ ਅਸੀਂ ਭਗਵਾਨ ਦੇ ਸਾਹਮਣੇ ਭੋਗ ਲਵਾਉਂਦੇ ਹਾਂ, ਔਰ ਪੂਰਾ ਜਿਹੜਾ ਹੈ ਉਹ ਸਾਡੇ ਲਈ ਜਾਗਤ ਜੋਤ ਭਗਵਾਨ ਹੈ, ਜਿਵੇਂ ਸਿੱਖਾਂ ਲਈ ਗੁਰੂ ਗ੍ਰੰਥ ਸਾਹਿਬ ਹੈ, ਤੇ ਇਹਨੂੰ ਵੀ ਸ਼ਾਮਲ ਕੀਤਾ ਜਾਏ ਉਮਰ ਕੈਦ ਵਾਲੇ 'ਚ। ਔਰ ਉਹ ਜਿਵੇਂ ਆਉਂਦਾ ਹੈ ਕਿ ਵੀ ਚੋਰ ਨਾਲੋਂ ਪੰਡ ਕਾਲੀ, ਚੰਦੂ ਮਾਜਰਾ ਜਿਹੜਾ ਚੋਰ, ਔਰ ਚੱਚੇ ਨਾਲ ਹੀ ਚੋਰ, ਚੱਚੇ ਨਾਲ ਹੀ ਚੰਦੂ ਮਾਜਰਾ, ਉਹਦਾ ਬਿਆਨ ਆਇਆ। ਉਹ ਕਹਿੰਦਾ ਜੀ ਸੈਂਟਰਲ ਗਵਰਨਮੈਂਟ ਜਿਹੜੀ ਹੈ ਅਸੀਂ ਪਾਸ ਕਰਵਾਵਾਂਗੇ ਐਸਾ, ਜਿਹੜਾ ਉਹ ਕਰ ਰਹੀ ਹੈ ਕੁਛ, ਕਿ ਹਰ ਧਰਮ ਦੀ ਪੁਸਤਕ ਦੀ ਜਿਹੜੀ ਬੇਅਦਬੀ ਹੈ ਉਹਦੇ ਲਈ ਉਮਰ ਕੈਦ ਹੋਏ। ਸੋ ਅਸੀਂ ਕੋਈ ਇਸ ਜਿਹੜਾ ਇਸ ਸਾਰੇ ਇਸ਼ੂ ਨੂੰ ਡਿਫਰੈਂਟ ਨਿਗਾਹ ਤੋਂ ਦੇਖਦੇ ਹਾਂ। ਪਰ ਮੈਂ ਇੱਕ ਗੱਲ ਕਰਦਾ ਹਾਂ ਵੀ ਇਹਨਾਂ ਦੇ ਲਈ ਕਿਸ ਲੈਵਲ ਦੇ ਉੱਤੇ ਜਾ ਕੇ, ਹਾਲਾਂਕਿ ਅਸੀਂ ਸਮਝਦੇ ਹਾਂ ਵੀ ਕਿਸੇ ਵੀ ਧਰਮ ਦੀ ਪੁਸਤਕ ਜਾਂ ਉਹਨਾਂ ਦੇ ਕਿਸੇ ਵੀ ਸਿੰਬਲ ਦਾ ਅਪਮਾਨ ਕੰਡੈਮਨੇਬਲ ਹੈ, ਪਰ ਜਿਨ੍ਹਾਂ ਨੂੰ ਇਹ ਨਹੀਂ ਲੱਗਦਾ, ਔਰ ਹੁਣ ਉਹਨਾਂ ਨੂੰ ਲੱਗਦਾ ਹੈ ਇਹੀ ਬੀਜੇਪੀ ਜਿਹੜੀ ਪੂਰੀ ਡਿਸਟੈਂਸ ਕਰ ਰਹੀ ਸੀ ਬਾਦਲ ਤੋਂ, ਇਹੀ ਚੁੱਗ ਜਾਂ ਕਮਲਨਾਥ ਬਿਆਨਬਾਜ਼ੀਆਂ ਕਰ ਰਹੇ ਸੀ 2017 ਦੀਆਂ ਚੋਣਾਂ ਆਪਣੇ ਤੌਰ ਤੇ ਲੜਨ ਲਈ। ਹੁਣ ਕੱਲ ਉਹਨਾਂ ਨੇ ਫੈਸਲਾ ਕਰ ਲਿਆ ਜੀ ਕਿ ਕਿਉਂਕਿ ਪੰਜਾਬ ਦੇ ਹਾਲਾਤ ਨੂੰ ਧਿਆਨ 'ਚ ਰੱਖਦੇ ਆ, ਜਿਹੜੀ ਸਦਭਾਵਨਾ ਰੈਲੀ ਅਕਾਲੀਆਂ ਵੱਲੋਂ ਬਠਿੰਡੇ 'ਚ ਸ਼ਾਮਲ ਕੀਤੀ ਜਾ ਰਹੀ ਹੈ, ਅਸੀਂ ਉਸ 'ਚ ਸ਼ਾਮਲ ਹੋਵਾਂਗੇ ਜੀ। ਹੁਣ ਜੇ ਸੁਖਬੀਰ ਬਾਦਲ ਔਰ ਇਹਨਾਂ ਦਾ ਇਹ ਸਾਰਾ ਲਾਣਾ ਟੱਬਰ ਸਿੱਖਾਂ ਨੂੰ ਕੁੱਟ ਚਾੜੇ, ਦੇਸ਼ ਧਰੋਹੀ ਬਣਾ ਦੇ, ਧਾਰਮਿਕ ਗੈਦਰਿੰਗ ਨੂੰ ਵੀ ਅਨਲੌਫੁਲ ਡਿਕਲੇਅਰ ਕਰ ਦੇ, ਮੁਲਾਕਾਤ ਲਈ ਗਿਆ ਨੂੰ ਵੀ ਚੁੱਕ ਕੇ ਅੰਦਰ ਦੇ ਦੇ, ਫਿਰ ਬੀਜੇਪੀ ਲਈ ਇਹ ਤੋਂ ਵਧੀਆ ਹੋਰ ਕਿਹੜੀ ਹਕੂਮਤ ਹੋ ਸਕਦੀ ਹੈ? ਹੁਣ ਇਹਨਾਂ ਨੂੰ ਸਭ ਭੁੱਲ ਗਿਆ ਕਿ ਇਹਨਾਂ ਨੇ ਪੰਜਾਬ ਦੇ ਵਿੱਚ ਇਹਨਾਂ ਦੇ ਉੱਤੇ ਚਾਰਜ ਲਾਇਆ ਸੀ ਕਿ ਭਾਈ ਇਹ ਡਰੱਗ ਮਾਫੀ ਹੈ। ਇਹਨਾਂ ਨੇ ਅਮਿਤ ਸ਼ਾਹ ਨੇ ਅੰਮ੍ਰਿਤਸਰੋਂ ਡਰੱਗ ਰੈਲੀ ਸ਼ੁਰੂ ਕਰਨੀ ਸੀ, ਇਹਨਾਂ ਨੇ ਕਿਸ ਤਰੀਕੇ ਦੀਆਂ ਯੋਜਨਾਵਾਂ ਬਣਾਈਆਂ ਹੋਈਆਂ ਸੀ। ਪਰ ਹੁਣ ਕਿਉਂਕਿ ਇਹ ਬਾਦਲ ਲਾਣਾ ਡਰਟੀ ਕੰਮ ਕਰਨ ਲਈ ਤਿਆਰ ਹੈ ਏਜੰਸੀਆਂ ਦਾ, ਔਰ ਜਿਸ ਤਰੀਕੇ ਦੇ ਨਾਲ ਬਾਹਰਲੇ ਸਿੱਖਾਂ ਨੂੰ ਵੀ ਦੇਸ਼ ਧਰੋਹ ਦੇ ਜਿਹੜਾ ਇਲਜ਼ਾਮ ਦੇ ਵਿੱਚ ਫੜੂੰਗਿਆ ਗਿਆ, ਕੁਦਰਤੀ ਕੱਲ ਹੀ ਮੈਨੂੰ FIR ਜਿਹੜੀ ਉੱਥੇ ਰਜਿਸਟਰ ਹੋਈ ਹੈ ਉਹਦੀ ਕਾਪੀ ਮਿਲੀ ਹੈ, ਔਰ ਹਾਲਾਂਕਿ ਪੰਜਾਬੀ 'ਚ ਹੈ, ਤੇ ਅਸੀਂ ਇਹਨੂੰ ਸਟੇਟ ਡਿਪਾਰਟਮੈਂਟ ਔਰ ਦੂਸਰਿਆਂ ਨਾਲ ਇਸ ਇਸ਼ੂ ਨੂੰ ਲੈ ਰਹੇ। ਪਰ ਮੈਂ ਦੇਖ ਰਿਹਾ ਸੀ ਵੀ ਕਿਸ ਕਿਸਮ ਦਾ ਅੰਗਰੇਜ਼ਾਂ ਨੂੰ ਗਿਆ ਵੀ ਜਿਹੜਾ 67 ਸਾਲ ਹੋ ਗਏ, ਉਹਨਾਂ ਦਾ ਵੀ ਕੋਈ ਨਾ ਕੋਈ ਮਾੜਾ ਮੋਟਾ ਫੇਅਰ ਸਿਸਟਮ ਸੀ। ਚਾਟੀਵਿੰਡ 'ਚ ਬੈਠਾ ਇੱਕ ਥਾਣੇਦਾਰ ਇਹ ਕਹਿ ਰਿਹਾ ਜੀ ਉੱਥੇ ਸਟੇਜ ਤੇ ਜਿਹੜਾ ਹੋ ਗਿਆ ਉਹ ਹੋ ਗਿਆ, ਔਰ ਇਸ ਲਈ ਇਹ ਬਹੁਤ ਦੇਸ਼ ਧਰੋਹ ਵਾਲਾ ਕੰਮ ਕੀਤਾ, ਔਰ ਇਹ ਜਿਹੜੇ ਉਹਨਾਂ ਨੇ ਸਪੀਚਾਂ ਦਿੱਤੀਆਂ ਉਹਨੇ ਦੂਜਿਆਂ ਦੇ ਵਿੱਚ ਬਹੁਤ ਖੌਫ ਪੈਦਾ ਕੀਤਾ, ਔਰ ਇਹਦਾ ਜਿਹੜਾ ਬਹੁਤ ਫਿਰਕੂ ਟਕਰਾਅ ਦੀਆਂ ਸੰਭਾਵਨਾਵਾਂ ਬਣ ਗਈਆਂ। ਇਸ ਦੇ ਲਈ ਫਲਾਂ ਦੇ ਖਿਲਾਫ ਇਹ ਉਹਨਾਂ ਦੇ ਆਰਗੂਮੈਂਟ ਨੇ। ਸੋ ਜਿਹੜਾ ਇਹਨਾਂ ਦਾ ਪੁੱਛਣਾ ਹੈ ਕਿ ਕੀ ਇਹਨੂੰ ਠੰਡੇ ਬਸਤੇ 'ਚ ਪਾ ਦਿੱਤਾ, ਅਸੀਂ ਸਮਝਦੇ ਹਾਂ ਵੀ ਸਿੱਖ ਤਾਂ ਮੈਟਰ ਹੀ ਨਹੀਂ ਕਰਦੇ ਉੱਥੇ। ਠੰਡਾ ਬਸਤਾ ਵੀ ਇਹ ਤਾਂ ਸਾਨੂੰ ਬਸਤੇ ਦੀ ਥਾਂ ਵੀ ਨਹੀਂ ਦੇਣ ਨੂੰ ਤਿਆਰ। ਜੇ ਇਸ ਕਿਸਮ ਦੀ ਗੱਲ ਹੁੰਦੀ, ਹੁਣ ਇਹੋ ਜਿਹੀ ਵਰਤਾਰਾ ਕਿਸੇ ਹੋਰ ਸਟੇਟ ਦੇ ਵਿੱਚ ਹੋਇਆ ਹੁੰਦਾ ਕੋਈ ਹਿੰਦੂ ਧਰਮ ਦੇ ਨਾਲ ਸੰਬੰਧਿਤ, ਤਾਂ ਫਿਰ ਤੁਸੀਂ ਉਹਨਾਂ ਦੇ ਯੋਗੀ, ਉਹਨਾਂ ਦੇ ਸਰਕਾਰ, ਉਹਨਾਂ ਦਾ ਨੈਟਵਰਕ ਕੀ ਹੈਵਕ ਲਿਆਂਦਾ। ਉੱਥੇ ਤਾਂ ਗਾਂ ਜਿਹੜੀ ਹੈ ਉਹ ਜਾਲੀ ਮਾਰ ਕੇ ਹੀ ਆਪ ਜੋ ਹਾਰ ਉਹਨਾਂ ਨੇ ਦਾਦਰੀ 'ਚ ਕੀਤਾ, ਔਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਫਿਰ ਉਹ ਸਾਰਾ ਇੱਕ
ਜਿਹੜਾ ਉਹ ਮੂਵ ਚਲਾਇਆ। ਤੇ ਇੱਥੇ ਸਾਡੇ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਬੇਅਦਬ ਹੋ ਰਹੇ ਨੇ, ਕਿਸੇ ਨੂੰ ਕੀ ਫਿਕਰ ਹੈ? ਜਿਨ੍ਹਾਂ ਨੇ ਫਿਕਰ ਕਰਨਾ ਹੈ ਉਹ ਤਾਂ ਜੇ ਬਾਹਰ ਨਿਕਲੇ ਫਿਕਰ ਕਰਨ ਦੇ ਲਈ, ਲੱਖਾਂ ਲੋਕ ਆਏ, ਉਹ ਦੇਸ਼ ਧਰੋਹੀ ਹੋ ਗਏ। ਸੋ ਅਸੀਂ ਸਮਝਦੇ ਹਾਂ ਵੀ ਇਹ ਜਾ ਕੇ ਕਿੱਥੇ ਇੱਕ ਸਿਆਸੀ ਲਾਹਾ, ਹਾਂ ਇਹਦਾ ਸਿਆਸੀ ਲਾਹਾ ਹੀ ਹੈ ਕਿ ਜੇ ਹੁਣ ਇਹ ਕਹਿਣ ਲੱਗ ਗਏ ਕਿ ਜੀ ਇਹ ਤਾਂ ਕਰਵਾਇਆ ਹੀ ਇਹ ਬਾਹਰਲੀਆਂ ਏਜੰਸੀਆਂ, ਔਰ ਜਿਵੇਂ ਕੱਲ ਸੁੱਖੇ ਅਮਲੀ ਦਾ ਅਸੀਂ ਗੱਲ ਜ਼ਿਕਰ ਕੀਤਾ ਸੀ ਕਿਨੇ ਕੀ ਕੀਤਾ, ਤੇ ਅੱਜ ਜਦੋਂ ਮਲੂਕੇ ਦੇ ਚਪੇੜਾਂ ਵੱਜ ਕੇ ਮੂੰਹ ਲਾਲ ਹੋਇਆ, ਪੱਗ ਵੀ ਡਿੱਗ ਪਈ ਥੱਲੇ, ਤੇ ਬੁਰਾ ਹਾਲ। ਤੇ ਕਿਸੇ ਨੇ ਸਟੇਟਮੈਂਟ ਪਾਈ ਹੋਈ ਸੀ ਕਿ ਮਲੂਕੇ ਨੂੰ ਥੱਪੜ ਪੈਣ ਪਿੱਛੇ ਚੀਨ ਦਾ ਹੱਥ ਸੁਖਬੀਰ ਬਾਦਲ। ਪਤਾ ਨਹੀਂ ਕਿਹਾ ਕਿ ਉਹਨਾਂ ਨੇ ਨਹੀਂ ਹੈ, ਉਹਨੇ ਕਿਹਾ ਜੀ ਇਹ ਚਪੇੜ ਸਿੱਧੀ ਚੀਨ ਤੋਂ ਹੀ ਆਈ ਹੈ। ਸੋ ਹੁਣ ਜਿਨ੍ਹਾਂ ਨੇ ਇਹ ਹੈ ਸਿਆਸੀ ਲਾਹਾ ਕਿ ਵੀ ਲੋਕ ਜਿਹੜੇ ਨੇ ਤੁਹਾਡੇ ਜ਼ਬਰ ਜ਼ੁਲਮ ਦੇ ਸਾਹਮਣੇ ਔਰ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਨਾ ਸਹਾਰਦੇ ਹੋਏ, ਇੱਕ 65 ਸਾਲ ਦਾ ਬਜ਼ੁਰਗ ਜਿਹੜਾ ਹੈ ਉਹਨੂੰ ਪਤਾ ਅਲਟੀਮੇਟਲੀ ਵੀ ਉਹਦਾ ਕੀ ਹਸ਼ਰ ਕਰਨਾ, ਪਰ ਉਹ ਸਾਹਮਣੇ ਆ ਰਹੇ ਨੇ। ਆਮ ਲੋਕਾਂ ਦਾ ਇਹੀ ਹੈ, ਪਰ ਇਹ ਅੱਜ ਇਹ ਸਾਰੇ ਨੂੰ ਹੀ ਦੁਸ਼ਮਣ ਏਜੰਸੀਆਂ ਦੇ ਖਾਤੇ 'ਚ ਪਾ ਕੇ ਕਾਂਗਰਸ, ਆਮ ਆਦਮੀ ਪਾਰਟੀ, ਕੱਲ ਹੀ ਸੁੱਖੇ ਅਮਲੀ ਨੇ ਕਿਹਾ ਸੀ ਐਂਟੀ ਨੇਸ਼ਨ ਡਿਕਲੇਅਰ ਕਰੋ ਕਾਂਗਰਸ ਨੂੰ। ਸੋ ਇਹਨਾਂ ਦਾ ਵੀ ਰਮਨਦੀਪ ਸਿੰਘ ਪੰਗੂ ਜੀ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਿਆ YouTube ਕਮੈਂਟ ਭੁਪਿੰਦਰ ਸੰਧੂ ਜੀ ਦਾ, ਸਾਡੀ ਬਾਦਲ ਸਰਕਾਰ ਵੱਲੋਂ ਸਿੱਖ ਆਗੂਆਂ ਤੇ ਲਾਈਆਂ ਦੋਸ਼ ਧਰੋਹ ਦੀਆਂ ਧਾਰਾਵਾਂ ਬਾਰੇ ਵੀਡੀਓ ਤੇ ਦੇਸ਼ ਧਰੋਹ ਦੀਆਂ ਧਾਰਾਵਾਂ ਬਾਰੇ ਵੀਡੀਓ ਤੇ ਆਇਆ ਹੈ। ਇਹ ਲਿਖਦੇ ਹਨ, ਅਸੀਂ ਇਹ ਗੱਲ ਕਹਿ ਵੀ ਕਿਵੇਂ ਸਕਦੇ ਹਾਂ ਕਿ ਭਾਰਤ ਇੱਕ ਡੈਮੋਕ੍ਰੈਟਿਕ ਮੁਲਕ ਹੈ ਜਿੱਥੇ RSS ਨੂੰ ਹੋਰ ਸਾਰੇ ਧਰਮਾਂ ਬਾਰੇ ਟਿੱਪਣੀਆਂ ਕਰਨ ਦੀ ਇਜਾਜ਼ਤ ਹੈ, ਪਰ ਸਿੱਖ ਆਪਣੇ ਅੰਦਰੂਨੀ ਮਸਲਿਆਂ ਤੇ ਵਿਚਾਰ ਚਰਚਾ ਵੀ ਨਹੀਂ ਕਰ ਸਕਦੇ। ਜੀ ਡਾਕਟਰ ਸਾਹਿਬ। ਵੀਰ ਭੁਪਿੰਦਰ ਸਿੰਘ ਸੰਧੂ ਜੀ ਦਾ ਸ਼ੁਕਰੀਆ, ਉਹਨਾਂ ਨੇ ਲਿਖਿਆ। ਦੇਖੋ ਇਹਦੇ 'ਚ ਤਾਂ ਕੋਈ ਸ਼ੱਕ ਹੀ ਨਹੀਂ ਹੈ, ਜਦੋਂ ਬਾਰ-ਬਾਰ ਅੱਜ ਵੀ ਕੋਈ ਹਿੰਦੂ ਸੈਨਾ ਨਾਂ ਦੀ ਬਾਡੀ ਹੈ, ਉਹਨੇ ਕਿਹਾ ਜੀ ਇਹ ਅਸੀਂ ਜਦੋਂ ਕਹਿੰਦੇ ਆ 2020 ਤੱਕ ਅਸੀਂ ਹਰ ਇੱਕ ਨੂੰ ਹਿੰਦੂ ਬਣਾਉਣਾ, ਵੀ ਮੀਨ ਇਟ, ਸਾਡਾ ਮਤਲਬ ਹੈ। ਔਰ ਜਿਹੜਾ ਇੱਥੇ ਰਹਿਣ ਵਾਲਾ ਆਪਣੇ ਆਪ ਨੂੰ ਹਿੰਦੂ ਨਹੀਂ ਕਹਾਏਗਾ ਜਾਂ ਹਿੰਦੂ ਨਹੀਂ ਸਮਝਦਾ, ਉਹਨੂੰ ਅਸੀਂ ਸਬਕ ਸਿਖਾਵਾਂਗੇ ਜੀ। ਔਰ ਜਿਸ ਕਿਸਮ ਦੀ ਬਿਆਨਬਾਜ਼ੀ ਮੁਸਲਮਾਨਾਂ ਦੇ ਖਿਲਾਫ ਹੋਏ, ਈਸਾਈਆਂ ਦੇ ਚਰਚਿਸ ਤੇ ਹੋਏ, ਜਾਂ ਸਿੱਖਾਂ ਨੂੰ ਬਾਰ-ਬਾਰ ਹਿੰਦੂ ਕਹਿਣਾ ਜਿਸ ਤਰੀਕੇ ਨਾਲ ਧੜੱਲੇ ਨਾਲ ਕਹਿੰਦੇ ਨੇ, ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਹੈ। ਪਰ ਜੇ ਸਿੱਖ ਆਪਣੇ ਗੁਰੂ ਦਾ ਅਪਮਾਨ ਨਾ ਸਹਾਰਦਿਆਂ ਹੋਇਆਂ ਆਪਣੇ ਗੁਰੂ ਦੀ ਧਰਤੀ ਤੇ ਕੋਈ ਪਬਲਿਕ, ਉਹਨਾਂ ਨੇ ਇਹਨਾਂ ਦੇ ਲਈ RSS ਔਰ ਇਹਨਾਂ ਜਿਹੜਾ ਸੌਦਾ ਸਾਧ ਦੇ ਸਮਾਗਮ ਨੇ, ਇਹ ਤਾਂ ਪਬਲਿਕ ਪਲੇਸਿਸ ਤੇ ਹੁੰਦੇ ਨੇ, ਇਹਨਾਂ ਨੂੰ ਪਬਲਿਕ ਪਾਰਕ ਦਿੱਤੇ ਜਾਂਦੇ ਨੇ। ਇਹਨਾਂ ਦੇ ਕਈ ਜਿਹੜੇ ਸਮਾਗਮ ਨੇ ਹਾਈ ਸਕੂਲਾਂ ਦੇ ਵਿੱਚ ਹੁੰਦੇ ਨੇ, ਦਿੱਲੀ ਦੇ ਵਿੱਚ ਜੋ ਮਰਜ਼ੀ ਜਿਹੜੇ ਮਰਜ਼ੀ ਪਾਰਕ 'ਚ RSS ਕਰੇ। ਇਹ ਤਾਂ ਉਹਨਾਂ ਨੇ 20 ਕਿੱਲੇ ਤੋਂ ਜ਼ਿਆਦਾ ਜ਼ਮੀਨ ਜਿਹੜੀ ਹੈ ਉਹ ਵਿਚਾਰੇ ਕਿਸੇ ਕਿਸਾਨ ਨੇ ਦਿੱਤੀ, ਉਹਨੇ ਕਿਹਾ ਜੀ ਇੱਥੇ ਤੁਸੀਂ ਸਮਾਗਮ ਕਰ ਲਓ। ਪ੍ਰਾਈਵੇਟ ਲੈਂਡ ਤੇ ਸ਼ਾਂਤਮਈ ਤਰੀਕੇ ਨਾਲ ਲੱਖਾਂ ਲੋਕਾਂ ਦਾ ਇਕੱਠ, ਬਿਨਾਂ ਕਿਸੇ ਘਟਨਾ ਤੋਂ, ਕਿਸੇ ਨੇ ਕਿਸੇ ਨੂੰ ਚਪੇੜ ਨਹੀਂ ਮਾਰੀ, ਕੋਈ ਕਿਸੇ ਦਾ ਨੁਕਸਾਨ ਨਹੀਂ ਕੀਤਾ ਕੋਈ। ਔਰ ਇਹਨੂੰ ਜਦੋਂ ਇਹ ਬਾਰ-ਬਾਰ ਬਾਦਲ ਪਿਓ ਪੁੱਤਰ ਇਹ ਕਹਿੰਦੇ ਨੇ ਜੀ ਇਹ ਫਿਰਕੂ ਸਦ ਭਾਵਨਾ ਤੋੜ ਰਹੇ ਨੇ, ਇਹ ਹਿੰਦੂਆਂ ਦੇ ਖਿਲਾਫ ਤਾਂ ਗੱਲ ਵੀ ਨਹੀਂ। ਇਹ ਤਾਂ ਕਿਸੇ ਹਿੰਦੂ ਜਥੇਬੰਦੀ ਨੇ ਵੀ, ਈਵਨ BJP ਵਰਗੀ ਨੇ ਵੀ ਨਹੀਂ ਬਿਆਨ ਦਿੱਤਾ ਹੈ ਕਿ ਜੀ ਇਹ ਕੋਈ ਸਾਡੇ ਖਿਲਾਫ ਜਾਂ ਹਿੰਦੂਆਂ ਦੇ ਖਿਲਾਫ ਹੈ। ਹੁਣ ਪਰ ਕਿਉਂਕਿ ਨਜ਼ਰ ਆ ਰਿਹਾ ਇਹਨਾਂ ਨੂੰ, ਜੇ ਉਹਨਾਂ ਦਾ ਕੰਮ ਹਿੰਦੂ ਤਵੀ ਸੋਚ ਵਾਲਿਆਂ ਦਾ ਬਾਦਲ ਲਾਣਾ ਕਰਨ ਨੂੰ ਤਿਆਰ ਹੈ, ਉਹਨਾਂ ਨੂੰ ਲੋੜ ਹੀ ਕੀ ਹੈ, ਉਹਨਾਂ ਨੇ ਕਿਹਾ ਜੀ ਠੀਕ ਹੈ। ਔਰ ਜਦੋਂ ਅੱਜ ਕੁਝ ਮੀਡੀਆ ਇਹਨੂੰ ਐਨਾਲਾਈਜ਼ ਕਰ ਰਿਹਾ ਕਿ ਸਿੱਖਾਂ ਨੂੰ ਘਰੇਲੂ ਖਾਨਾ ਜੰਗੀ ਵੱਲ ਜਿਹੜਾ ਹੈ ਉਹ ਧੱਕਿਆ ਜਾ ਰਿਹਾ, ਤੇ ਰੀਜ਼ਨ ਇਹੀ ਹੈ। ਹੁਣ ਜੇ ਸੁਖਬੀਰ ਬਾਦਲ ਆਪਣੇ ਗੁੰਡੇ ਇਕੱਠੇ ਕਰਕੇ ਜਾਂ ਨਿਸ਼ਾਨ ਸਿੰਘ ਵਰਗੇ ਕ੍ਰਿਮੀਨਲ ਰੇਪਿਸਟ ਨੂੰ ਜੇਲ੍ਹ ਚੋਂ ਕਢਾ ਕੇ ਬਾਹਰ ਲਿਆਏਗਾ ਜਾਂ ਲਿਆਇਆ, ਤੇ ਜਿਹੜੇ ਵਿਰੋਧ ਕਰਨਗੇ ਉਹ ਹਿੰਦੂਆਂ ਨੇ ਤਾਂ ਕਰਨਾ ਨਹੀਂ, ਸਿੱਖ ਹੀ ਕਰਨਗੇ। ਔਰ ਫਿਰ ਜਦੋਂ ਉਹਨਾਂ ਦੇ ਉੱਤੇ ਹੀ ਇਹਨਾਂ ਦਾ ਜ਼ਬਰ ਚੱਲੇਗਾ, ਫਿਰ ਉਦਾਂ ਦੇ ਲੋਕ ਜਿਨ੍ਹਾਂ ਦਾ ਕਿਸੇ ਨਾਲ ਡਾਗਾ ਦੇਖੋ ਜੀ ਸਿੱਖ ਆਪਸ 'ਚ ਲੜੀ ਜਾਂਦੇ ਨੇ ਜੀ, ਉਹਨਾਂ ਨੂੰ ਪਤਾ ਹੀ ਨਹੀਂ ਹੈ ਜੀ ਕਿ ਅਸੀਂ ਕਿਉਂ ਇਹ ਕਰ ਰਹੇ ਹਾਂ ਜੀ, ਇਹ ਇਹਨਾਂ ਨਾਲ ਇਹ ਰਾਜ ਕੀ ਕਰਨਗੇ, ਦੇਖੋ ਆਪਸ 'ਚ ਲੜ ਰਹੇ ਨੇ। ਹੁਣ ਜਦੋਂ ਇਸ ਕਿਸਮ ਦਾ ਮਾਹੌਲ ਸਿਰਜ ਦਿੱਤਾ ਜਾਂਦਾ ਹੈ, ਜਿਸ ਮੁਲਕ ਦੇ ਵਿੱਚ ਬੰਦੇ ਦਾ ਮਾਰਿਆ ਜਾਣਾ, ਹਜ਼ਾਰਾਂ ਸਿੱਖ ਮਾਰੇ ਗਏ ਨਵੰਬਰ 84 ਚ, ਜਾਂ 2 ਨੌਜਵਾਨ ਜਿਹੜੇ ਭਾਈ ਗੁਰਜੋਤ ਸਿੰਘ ਔਰ ਕ੍ਰਿਸ਼ਨ ਭਗਵਾਨ ਸਿੰਘ ਸ਼ਹੀਦ ਕਰ ਦਿੱਤੇ ਗਏ, ਉਹਨਾਂ ਦਾ, ਔਰ ਚੰਗੀ ਗੱਲ ਹੈ ਉਹਨਾਂ ਦੀ ਫੈਮਿਲੀ ਨੇ ਅੱਜ ਗਿਆ ਸੁੱਖਾ ਅਮਲੀ ਪਿੱਛੇ 2 ਦਿਨ ਪਹਿਲੇ ਕਿ ਜੀ ਇੰਨੇ ਲੱਖ ਰੁਪਈਆ ਔਰ ਪਰਿਵਾਰ ਨੂੰ ਨੌਕਰੀ ਤੇ ਫਲਾਣਾ। ਅੱਜ ਉਹਦੇ ਇੱਕ ਟੱਬਰ ਦਾ ਸੀ ਕਿ ਜੀ ਅਸੀਂ ਨਹੀਂ ਲੈਣੀ ਹੈ, ਨਾ ਤੁਹਾਨੂੰ, ਸਾਨੂੰ ਤੁਹਾਡੀ ਨੌਕਰੀ ਚਾਹੀਦੀ ਹੈ, ਨਾ ਦੂਜਾ ਰਾਦਰ ਉਹਨਾਂ ਦੇ ਅੱਗੋਂ ਟੱਬਰਾਂ ਦੇ ਜਾਂ ਜਾਣੂ ਨੌਜਵਾਨਾਂ ਨੂੰ ਜੇਲ੍ਹਾਂ 'ਚ ਡੱਕਿਆ ਹੋਇਆ। ਉਹਨਾਂ ਨੇ ਕਿਹਾ ਜੀ ਜੇ ਨਾ ਛੱਡਿਆ ਤੇ ਅਸੀਂ ਸੈਲਫ ਇਮੋਲੇਟ ਕਰ ਲਾਂਗੇ ਆਪਣੇ ਆਪ ਨੂੰ। ਸੋ
ਹਾਲਾਤ ਇਹ ਨੇ। ਸੋ ਇਹਦੇ ਵਿੱਚ ਬਿਲਕੁਲ ਠੀਕ ਹੈ ਕਿ ਵੀ ਕਿਸ ਕਿਸਮ ਦੀ ਡੈਮੋਕ੍ਰੇਸੀ ਹੈ। ਇਹ ਹਿੰਦੂਤਵਾ ਵਾਲਿਆਂ ਦੇ ਲਈ ਲੋਕਤੰਤਰ ਹੈ, ਸਾਡੇ ਲਈ ਤਾਂ ਇਹ ਜੇਲ੍ਹ ਖਾਨਾ ਹੀ ਹੈ ਔਰ ਇਹ ਟਾਰਚਰ ਚੈਂਬਰ ਹੈ। ਔਰ ਜਿਵੇਂ ਹਿਟਲਰ ਦਾ ਜ਼ਿਕਰ ਹੁੰਦਾ ਹੈ ਕਿ ਜੀ ਯਹੂਦੀਆਂ ਦੇ ਲਈ ਕੰਸੈਂਟਰੇਸ਼ਨ ਕੈਂਪ ਬਣਾਏ ਔਰ ਗੈਸ ਚੈਂਬਰ ਬਣਾਏ, ਅੱਜ ਸਾਰਾ ਪੰਜਾਬ ਸਾਡੇ ਲਈ ਜਿਹੜਾ ਹੈ ਉਹ ਕੰਸੈਂਟਰੇਸ਼ਨ ਕੈਂਪ ਹੈ। ਅਸੀਂ ਉਸ ਤਾਰ ਦੇ ਵਿੱਚ ਵੜੇ ਹੋਏ ਹਾਂ ਔਰ ਈਵਨ ਧਾਰਮਿਕ ਮੁੱਦਿਆਂ ਦੇ ਉੱਤੇ ਵੀ ਸਾਡੀ ਆਜ਼ਾਦੀ ਜਿਹੜੀ ਹੈ ਉਹਨੂੰ ਕੁਚਲ ਦਿੱਤਾ ਗਿਆ ਹੈ। ਔਰ ਜਿਹੜੇ ਈਵਨ ਬਾਹਰਲੇ ਸਿੱਖਾਂ ਦਾ ਪੰਜਾਬ ਦੇ ਨਾਲ ਜਿਹੜੇ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਦੀ ਅਰਦਾਸ ਕਰਦੇ ਨੇ, ਉਹਨਾਂ ਨੂੰ ਵੀ ਜਿਹੜਾ ਕੱਟ ਆਫ ਕਰ ਦਿੱਤਾ ਗਿਆ, ਉਹਨਾਂ ਨੂੰ ਵੀ ਦੇਸ਼ ਧਰੋਹੀ ਬਣਾ ਦਿੱਤਾ ਗਿਆ। ਸੋ ਇਹਨਾਂ ਦਾ ਭੁਪਿੰਦਰ ਸਿੰਘ ਸੰਧੂ ਜੀ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ